ਅਸੀਂ ਫਨਕਾਰ ਅਸੀਂ ਸਫੀਰ ਕਲਾਨੇ ਆ ਕਿਸੇ ਵੀ ਮੁਲਕ ਦੇ ਤੇ ਸਫੀਰ ਨੂੰ ਅੱਛੀ ਹੀ ਗੱਲ ਕਰਨੀ ਚਾਹੀਦੀ ਹੈ, ਸਫੀਰ ਨੂੰ ਅਮਨ ਦੀ ਗੱਲ ਹੀ ਕਰਨੀ ਚਾਹੀਦੀ ਹੈ। ਫਨਕਾਰ ਦੀ ਕੋਈ ਸਰਹੱਦ ਨਹੀਂ ਹੁੰਦੀ, ਫਨਕਾਰ ਸਾਡਾ ਹੁੰਦਾ ਹੈ। ਉਹਨਾਂ ਦੀ ਫਿਲਮ ਹੋਵੇ, ਸਾਡੀ ਫਿਲਮ ਹੋਵੇ, ਫਿਲਮ ਚੱਲਣੀ ਚਾਹੀਦੀ ਹੈ। ਸਾਡੀ ਇੰਡਸਟਰੀ ਦਾ ਇੱਕ ਹਿੱਸਾ ਹੈ, ਬਹੁਤ ਵੱਡਾ ਪਾਰਟ ਹੈ ਫਿਲਮ। ਹਰ ਬੰਦੇ ਦੀ ਖੁਆਇਸ਼ ਹੈ ਫਿਲਮ ਕਰਨਾ, ਹਰ ਬੰਦਾ ਚਾਹੁੰਦਾ ਮੈਂ ਵੱਡੇ ਪਰਦੇ ਤੇ ਆਵਾਂ ਤੇ ਆਪਣੇ ਜੌਹਰ ਦਿਖਾਵਾਂ। ਫਿਲਮ ਦਾ ਆਪਣਾ ਨਸ਼ਾ ਹੈ, ਥੀਏਟਰ ਦਾ ਆਪਣਾ ਨਸ਼ਾ ਹੈ, ਟੀਵੀ ਦਾ ਆਪਣਾ ਨਸ਼ਾ ਹੈ। ਥੋੜੇ ਜਿਹੇ ਹਾਲਾਤ ਖਰਾਬ ਹੋ ਗਏ, ਵਰਨਾ 2 ਫਿਲਮਾਂ ਮੈਂ ਕਰ ਰਿਹਾ ਸੀ, ਇੱਕ ਸਾਂਝ ਤੇ ਇੱਕ ਚਾਹਤੇ, ਤੇ ਉਹ ਬਸ ਉਹ ਫਿਰ ਤੁਹਾਨੂੰ ਪਤਾ ਪਾਈਪਲਾਈਨ 'ਚ ਹੀ ਨੇ। ਅਗਰ ਕਿਸੇ ਨੇ ਆਪਣੇ ਮੁਲਕ ਦੇ ਹਵਾਲੇ ਨਾਲ ਕੋਈ ਗੱਲ ਕੀਤੀ ਵੀ ਹੈ ਤੇ ਉਹ ਮੁਲਕ ਦੀ ਮੁਹੱਬਤ 'ਚ ਕੀਤੀ ਹੈ, ਉਹਨੂੰ ਇੰਨਾ ਟੱਚ ਹੀ ਨਹੀਂ ਲੈਣਾ ਚਾਹੀਦਾ। ਉੱਧਰੋਂ ਵੀ ਬੜੀਆਂ ਗੱਲਾਂ ਹੋਈਆਂ, ਇੱਧਰੋਂ ਵੀ ਬੜੀਆਂ ਹੋਈਆਂ ਨੇ, ਲੇਕਿਨ ਮੈਂ ਇਹ ਕਹਾਂਗਾ ਕਿ ਫਨਕਾਰ ਨੂੰ ਇੱਕ ਲਿਮਟ 'ਤੇ ਰਹਿਣਾ ਚਾਹੀਦਾ। ਉਹ ਚੜ੍ਹਦੇ ਪੰਜਾਬ ਦਾ ਹੋਵੇ, ਲਹਿੰਦੇ ਪੰਜਾਬ ਦਾ ਹੋਵੇ। ਕਿ ਥੀਏਟਰ ਨੂੰ ਨਾ ਘਰ ਬਹਿ ਕੇ ਫੇਲ ਪਾਸ ਨਾ ਕਰੋ। ਉਹ ਬੰਦਾ ਆ ਕੇ ਯੂਟਿਊਬ 'ਤੇ ਜਾਂ ਸੋਸ਼ਲ ਮੀਡੀਆ 'ਤੇ ਕਹਿ ਰਿਹਾ ਹੁੰਦਾ ਫੈਮਿਲੀ ਡਰਾਮਾ ਦੇਖੇ, ਪਿਓਰ ਫੈਮਿਲੀ ਡਰਾਮਾ, ਜਿਹਦੇ ਆਪਣੇ 5-7 ਕਲਿੱਪ ਵਾਇਰਲ ਹੋਏ ਹੁੰਦੇ ਨੇ ਗੰਦੇ। ਸਾਡੇ ਨਾਲ ਮੌਜੂਦ ਨੇ ਸ਼ਾਹਿਦ ਖਾਨ ਸਾਹਿਬ ਵੀ, ਉਹਨਾਂ ਨਾਲ ਵੀ ਅਸੀਂ ਥੋੜੀ ਬਹੁਤੀ ਗੱਲਬਾਤ ਕਰਨੀ ਔਰ ਜਾਣਨੇ ਆ ਕਿ ਉਹਨਾਂ ਦੇ ਵੀ ਅੰਦਰੋਂ ਕੁਛ ਇਹ ਸੀ ਮੁਹੱਬਤ ਦਾ ਜਜ਼ਬਾ ਜਿਹੜਾ ਉਹ ਕਢਵਾਈਏ। ਲਹਿੰਦਾ ਪੰਜਾਬ ਹੋਏ, ਚੜ੍ਹਦਾ ਪੰਜਾਬ ਹੋਏ, ਹੈ ਤੇ ਇੱਕ ਪੰਜਾਬ ਔਰ ਇੱਕ ਪੰਜਾਬੀ ਨੇ। ਸ਼ਾਹਿਦ ਵੀ ਕੀ ਕਹਿਣਾ ਚਾਹੋਗੇ ਇਹ ਸਾਡੇ ਸਫਾਰਤੀ ਤਾਲੁਕਾਤ ਨੂੰ ਲੈ ਕੇ ਔਰ ਫਨਕਾਰਾਂ ਦੇ ਇਕੱਠ ਨੂੰ ਲੈ ਕੇ, ਜਦੋਂ ਇਹ ਸਾਰੇ ਮਿਲਦੇ ਨੇ ਤੇ ਇੱਕ ਖੂਬਸੂਰਤ ਗੁਲਦਸਤਾ ਬਣ ਜਾਂਦਾ? ਨਾਸਰ ਨੇ ਬੜੀ ਅੱਛੀ ਗੱਲ ਕੀਤੀ ਹੈ। ਹੋਣਾ ਹੀ ਇਹ ਚਾਹੀਦਾ ਹੈ ਕਿ ਅਸੀਂ ਫਨਕਾਰ ਅਸੀਂ ਸਫੀਰ ਕਲਾਨੇ ਆ ਕਿਸੇ ਵੀ ਮੁਲਕ ਦੇ ਤੇ ਸਫੀਰ ਨੂੰ ਅੱਛੀ ਹੀ ਗੱਲ ਕਰਨੀ ਚਾਹੀਦੀ ਹੈ, ਸਫੀਰ ਨੂੰ ਅਮਨ ਦੀ ਗੱਲ ਹੀ ਕਰਨੀ ਚਾਹੀਦੀ ਹੈ। ਕਿਉਂਕਿ ਸਾਡਾ ਮੁਲਕ ਹੈ ਹੀ ਅਮਨ ਦਾ ਗਹਿਵਾਰਾ ਹੈ। ਸਾਨੂੰ ਕਦੀ ਕਿਸੇ ਕੋਲੋਂ ਸਾਡਾ ਨੁਕਸਾਨ ਨਹੀਂ ਪਹੁੰਚਿਆ ਤੇ ਲਿਹਾਜ਼ਾ ਹੁਣ ਵੀ ਨਹੀਂ ਪਹੁੰਚਣਾ ਚਾਹੀਦਾ। ਫਨਕਾਰ ਦੀ ਕੋਈ ਸਰਹੱਦ ਨਹੀਂ ਹੁੰਦੀ, ਫਨਕਾਰ ਸਾਡਾ ਹੁੰਦਾ ਹੈ ਪੂਰੀ ਦੁਨੀਆ ਦਾ। ਔਰ ਜਦੋਂ ਇਹ ਸਾਡੇ ਲਹਿੰਦੇ ਪੰਜਾਬ ਦੇ ਔਰ ਚੜ੍ਹਦੇ ਪੰਜਾਬ ਦੇ ਫਨਕਾਰ ਮਿਲਦੇ ਨੇ, ਇੱਕ ਖੂਬਸੂਰਤ ਗੁਲਦਸਤਾ ਬਣਦਾ ਹੈ। ਸਾਡੇ ਸਿਨੇਮਾ ਘਰ ਆਬਾਦ ਹੁੰਦੇ ਨੇ, ਬਿਜ਼ਨਸ ਆਉਂਦਾ, ਉਹਨਾਂ ਨੂੰ ਵੀ ਆਉਂਦਾ, ਸਾਨੂੰ ਵੀ ਆਉਂਦਾ। ਇਹਨਾਂ ਚੀਜ਼ਾਂ ਨੂੰ ਕੈਸਾ ਦੇਖਦੇ ਜੀ ਔਰ ਫਿਊਚਰ ਦੇ ਵਿੱਚ ਇਹ ਗੁਲਦਸਤੇ ਨੂੰ ਇੰਜੀ ਚੱਲਣਾ ਚਾਹੀਦਾ ਹੈ, ਕੰਮ ਕਰਨਾ ਚਾਹੀਦਾ, ਹੋਣਾ ਚਾਹੀਦਾ। ਉਹਨਾਂ ਦੀ ਫਿਲਮ ਹੋਵੇ, ਸਾਡੀ ਫਿਲਮ ਹੋਵੇ, ਫਿਲਮ ਚੱਲਣੀ ਚਾਹੀਦੀ ਹੈ। ਸਾਡੀ ਇੰਡਸਟਰੀ ਦਾ ਇੱਕ ਹਿੱਸਾ ਹੈ, ਬਹੁਤ ਵੱਡਾ ਪਾਰਟ ਹੈ ਫਿਲਮ ਕੋਈ ਸਾਡੇ ਤੋਂ ਦੂਰ ਨਹੀਂ ਕਿ ਥੀਏਟਰ ਅਸੀਂ ਜ਼ਿਆਦਾ ਕਰਨੇ ਆ। ਫਿਲਮ ਹਰ ਬੰਦੇ ਦੀ ਖੁਆਇਸ਼ ਹੈ ਫਿਲਮ ਕਰਨਾ, ਹਰ ਬੰਦਾ ਚਾਹੁੰਦਾ ਮੈਂ ਵੱਡੇ ਪਰਦੇ ਤੇ ਆਵਾਂ ਤੇ ਆਪਣੇ ਜੌਹਰ ਦਿਖਾਵਾਂ। ਫਿਲਮ ਦਾ ਆਪਣਾ ਨਸ਼ਾ ਹੈ, ਥੀਏਟਰ ਦਾ ਆਪਣਾ ਨਸ਼ਾ ਹੈ, ਟੀਵੀ ਦਾ ਆਪਣਾ ਨਸ਼ਾ ਹੈ। ਹਰ ਮੀਡੀਅਮ ਆਪਣੀ ਆਪਣੀ ਜਗ੍ਹਾ ਤੇ ਮਜ਼ੇਦਾਰ ਹੈ ਤੇ ਉਹ ਕਰਨਾ ਵੀ ਚਾਹੀਦਾ। ਅਸੀਂ ਸ਼ਾਹਿਦ ਖਾਨ ਨੂੰ ਮੁਸਤਕਬਲ ਕਰੀਬ ਦੇ ਵਿੱਚ ਕਦੋਂ ਵੇਖ ਰਹੇ ਹਾਂ ਗੈਰ ਮੁਲਕੀ ਪੰਜਾਬੀ ਫਿਲਮ ਦੇ ਵਿੱਚ, ਕਿ ਜਦੋਂ ਪਾਕਿਸਤਾਨੀ ਸਿਨੇਮਿਆਂ ਦੇ ਵਿੱਚ ਡਾਇਲੌਗ ਬੋਲਦੇ ਸਾਨੂੰ ਦਿਖਾਈ ਦੇਣ? ਬਸ ਥੋੜੇ ਜਿਹੇ ਹਾਲਾਤ ਖਰਾਬ ਹੋ ਗਏ, ਵਰਨਾ 2 ਫਿਲਮਾਂ ਮੈਂ ਕਰ ਰਿਹਾ ਸੀ, ਇੱਕ ਸਾਂਝ ਤੇ ਇੱਕ ਚਾਹਤੇ, ਤੇ ਉਹ ਬਸ ਉਹ ਫਿਰ ਤੁਹਾਨੂੰ ਪਤਾ ਪਾਈਪਲਾਈਨ 'ਚ ਹੀ ਨੇ। ਤੇ ਇਨਸ਼ਾਅੱਲਾ ਆਈ ਹੋਪ ਕਿ ਹਮੇਸ਼ਾ ਅਮਨ ਦੀ ਗੱਲ ਕੀਤੀ ਹੈ ਤੇ ਉਹ ਦੁਬਾਰਾ ਰਸਤੇ ਖੁੱਲਣਗੇ ਤੇ ਹੋਣਾ ਵੀ ਨਹੀਂ ਚਾਹੀਦਾ। ਅਗਰ ਕਿਸੇ ਨੇ ਆਪਣੇ ਮੁਲਕ ਦੇ ਹਵਾਲੇ ਨਾਲ ਕੋਈ ਗੱਲ ਕੀਤੀ ਵੀ ਹੈ ਤੇ ਉਹ ਮੁਲਕ ਦੀ ਮੁਹੱਬਤ 'ਚ ਕੀਤੀ ਹੈ, ਉਹਨੂੰ ਇੰਨਾ ਟੱਚ ਹੀ ਨਹੀਂ ਲੈਣਾ ਚਾਹੀਦਾ। ਉੱਧਰੋਂ ਵੀ ਬੜੀਆਂ ਗੱਲਾਂ ਹੋਈਆਂ, ਇੱਧਰੋਂ ਵੀ ਬੜੀਆਂ ਹੋਈਆਂ ਨੇ, ਲੇਕਿਨ ਮੈਂ ਇਹ ਕਹਾਂਗਾ ਕਿ ਫਨਕਾਰ ਨੂੰ ਇੱਕ ਲਿਮਟ 'ਤੇ ਰਹਿਣਾ ਚਾਹੀਦਾ। ਉਹ ਚੜ੍ਹਦੇ ਪੰਜਾਬ ਦਾ ਹੋਵੇ, ਲਹਿੰਦੇ ਪੰਜਾਬ ਦਾ ਹੋਵੇਗਾ, ਤੇ ਉਹ ਗੱਲ ਕਰਨੀ ਚਾਹੀਦੀ ਹੈ ਜਿਹੜੀ ਮਿਲਾਨ ਵਾਲੀ ਹੋਵੇ, ਵਖੇੜਨ ਵਾਲੀ ਗੱਲ ਨਹੀਂ ਕਰਨੀ ਚਾਹੀਦੀ। ਡਰਾਮਿਆਂ ਦੇ ਹਵਾਲੇ ਨਾਲ ਕੀ ਕਹਿਣਾ ਚਾਹੋਗੇ? ਅੱਜ ਨਵੇਂ ਡਰਾਮੇ ਦਾ ਇਫਤਤਾਹ ਹੋ ਗਿਆ ਔਰ ਕੁਛ ਦੇਰ ਬਾਅਦ ਉਹ ਪੇਸ਼ ਵੀ ਕੀਤਾ ਜਾਏਗਾ। ਕੈਸਾ ਦੇਖਦੇ ਜੇ ਕਿ ਫਨਕਾਰਾਂ ਦਾ ਗੁਲਦਸਤਾ ਪਰਫਾਰਮ ਕਰਦਾ ਔਰ ਦੁਬਾਰਾ ਤੋਂ ਫੈਮਿਲੀ ਥੀਏਟਰ ਦਾ ਰਿਵਾਈਵਲ ਹੋ ਚੁੱਕਿਆ? ਜੀ ਇਹਦਾ ਕ੍ਰੈਡਿਟ ਪੰਜਾਬ ਗੌਰਮੈਂਟ ਨੂੰ ਮੈਂ ਜ਼ਰੂਰ ਦੇਵਾਂਗਾ। ਉਹਨਾਂ ਨੇ ਬੜਾ ਅੱਛਾ ਇਨੀਸ਼ੀਏਟਿਵ ਲਿਆ। ਮੈਂ ਉਹਦੀ ਦਾਦ ਮਰੀਮ ਆਪਾ ਨੂੰ ਤੇ ਉਸਮਾ ਆਪਾ ਨੂੰ ਜ਼ਰੂਰ ਦੇਵਾਂਗਾ ਕਿ ਉਹਨਾਂ ਨੇ ਐਡਾ ਅੱਛਾ ਕਦਮ ਚੁੱਕਿਆ। ਸਾਡੇ ਵਰਗੇ ਫਨਕਾਰ ਜਿਹੜੇ ਪਿਸ ਰਹੇ ਸਨ, ਜਿਹੜੇ ਕੰਮ ਕਰਨਾ ਚਾਹੁੰਦੇ ਨੇ, ਅੱਜ ਵੀ ਤੁਸੀਂ ਅੱਜ ਵੀ ਮੇਰਾ ਰੋਲ ਅਗਰ ਦੇਖੋ ਤੇ ਇੱਕ ਘਰ ਦਾ ਮਾਲਕ ਹੈ, ਇੱਕ ਚੌਧਰੀ ਹੈ, ਗੈਰਤਮੰਦ ਹੈ, ਇੱਜ਼ਤ ਵਾਲਾ ਹੈ, ਜੋ ਸਾਡੇ ਮੁਲਕ ਦੀ ਸਕਾਫਤ ਹੈ, ਜੋ ਸਾਡੇ ਪੰਜਾਬ ਦੀ ਸਕਾਫਤ ਹੈ, ਉਹ ਪੇਸ਼ ਕਰ ਰਹੇ ਆ। ਤੇ ਡਾਕਟਰ ਅਜਮਲ ਸਾਹਿਬ ਹਮੇਸ਼ਾ ਤੁਹਾਨੂੰ ਪਤਾ ਅਛੂਤਾ ਕਰੈਕਟਰ ਮੇਰੇ ਲਈ ਕੱਢਦੇ ਨੇ। ਕੋਈ ਮੈਂ 2 ਬੰਦਿਆਂ ਨੇ ਕੰਮ ਕੀਤਾ, ਵਿੱਕੀ ਸਾਹਿਬ ਤੇ ਡਾਕਟਰ ਅਜਮਲ ਸਾਹਿਬ ਨਾਲ ਜ਼ਿਆਦਾ, ਤੇ ਉਹਨਾਂ ਦੀ ਮਿਹਰਬਾਨੀ ਉਹ ਮੇਰੇ 'ਤੇ ਇਤਮਾਦ ਕਰਦੇ ਨੇ। ਤੇ ਜਦੋਂ ਵੀ ਆਉਂਦਾ ਮੈਂ ਉਹਨਾਂ ਨੂੰ ਮਜ਼ਾ ਆਉਂਦਾ ਕੰਮ ਕਰਕੇ। ਨਾਸਰ ਨੂੰ ਖੁਸ਼ ਆਮਦੇਦ ਕਹਿਣਾ ਵਾ ਤੇ ਉਹਨੂੰ ਨਿਕਲਣਾ ਚਾਹੀਦਾ। ਲੋਕ ਹੰਗਰੀ ਨੇ, ਭੁੱਖੇ ਨੇ, ਨਾਸਰ ਨੂੰ ਦੇਖਣਾ ਚਾਹੁੰਦੇ ਨੇ ਔਰ ਉਹਦਾ ਰਿਜ਼ਲਟ ਇਹ, ਮੈਂ ਬੜੀ ਦੇਰ ਤੋਂ ਨਾਸਰ ਨੂੰ ਕਹਿ ਰਿਹਾ ਸੀ ਕਿ ਨਾਸਰ ਤੈਨੂੰ ਬਾਹਰ ਨਿਕਲਣਾ ਚਾਹੀਦਾ। ਉਹਦਾ ਰਿਜ਼ਲਟ ਇਹ ਕਿ ਉਹ ਸਾਹੀਵਾਲ ਗਿਆ ਤੇ ਲੋਕ ਇੰਝ ਉਹਨੂੰ ਭੁੱਖੇ ਬਟੇਰ ਵਾਂਗੂ ਪਏ ਨੇ ਕਿ ਆ ਜਾ ਬਾਈ ਤੈਨੂੰ ਦੇਖਣਾ ਚਾਹੁੰਦੇ ਆ। ਬਾਕੀ ਸ਼ਹਿਰਾਂ 'ਚ ਵੀ ਜਾਏ, ਮੇਰੀ ਬੈਸਟ ਵਿਸ਼ੇਸ ਨੇ ਉਹਦੇ ਲਈ ਕਿ ਅੱਲਾਹ ਪਾਕ ਉਹਨੂੰ ਹੋਰ ਇੱਜ਼ਤ ਦੇਵੇ। ਕਿਉਂਕਿ ਜਦੋਂ ਦੀ ਉਹਦੇ ਇੰਟਰਨੈਸ਼ਨਲ ਮੋਹਰ ਲੱਗੀ ਨਾ, ਨਾਸਰ ਨਿਕਲਿਆ ਹੀ ਨਹੀਂ। ਲੋਕ ਚਾਹੁੰਦੇ ਨੇ ਕਿ ਨਾਸਰ ਸਾਹਿਬ ਵੀ ਆਉਣ
ਬਾਕੀ ਸਾਰੇ ਸਟਾਰ ਜਾਂਦੇ ਰਹਿੰਦੇ ਨੇ ਤੇ ਨਾਸਿਰ ਸਾਹਿਬ ਨਹੀਂ ਸੀ ਗਏ, ਉਹਦਾ ਰਿਜ਼ਲਟ ਹੁਣ ਮਸਾਈਵਾਲ ਮਿਲ ਗਿਆ। ਆਖਿਰ ਤੇ ਕੀ ਪੈਗਾਮ ਦੇਣਾ ਚਾਹੋਗੇ ਆਪਣੇ ਦੇਖਣ ਵਾਲਿਆਂ ਨੂੰ, ਜਾਣ ਵਾਲਿਆਂ ਨੂੰ? ਬਸ ਇਹ ਹੈ ਕਿ ਥੀਏਟਰ ਨੂੰ ਨਾ ਘਰ ਬਹਿ ਕੇ ਫੇਲ ਪਾਸ ਨਾ ਕਰੋ, ਸੱਚੀ ਮੁੱਚੀ ਫੈਮਿਲੀ ਥੀਏਟਰ ਹੋ ਗਿਆ ਹੈ। ਤੇ ਆਓ, ਐਕਚੁਅਲੀ ਹੁੰਦਾ ਪਤਾ ਕਿ ਮੈਂ ਪਿਛਲੇ ਦਿਨ ਗੱਲ ਕੀਤੀ ਕਾਮੇਡੀ 'ਚ, ਗੱਲ ਠੀਕ ਹੈ ਕਿ ਉਹ ਬੰਦਾ ਆ ਕੇ YouTube ਤੇ ਜਾਂ ਸੋਸ਼ਲ ਮੀਡੀਆ ਤੇ ਕਹਿ ਰਿਹਾ ਹੁੰਦਾ ਫੈਮਿਲੀ ਡਰਾਮਾ ਦੇਖੇ, ਪਿਓਰ ਫੈਮਿਲੀ ਡਰਾਮਾ ਜਿਹਦੇ ਆਪਣੇ 5-7 ਕਲਿੱਪ ਵਾਇਰਲ ਹੋਏ ਹੁੰਦੇ ਨੇ ਗੰਦੇ, ਤੇ ਉਹ ਨਾ ਹੋਵੇ। ਤੇ ਤੁਹਾਡੀ ਮਿਹਰਬਾਨੀ, ਤੁਹਾਨੂੰ ਪਤਾ ਸੀ ਮਾੜੇ ਮੋਟੇ ਫੈਮਿਲੀ ਫਨਕਾਰ ਹਾਂ, ਤੇ ਸੱਚੀ ਮੁੱਚੀ ਫੈमिली थिएटर शुरू हो गया। आओ, देखो और एंजॉय करो। बहुत शुक्रिया खान साहब जी, आपने शाहिद खान साहब की खूबसूरत गुफ्तगू सुनी, जिन्होंने कहा कि घर पे बैठकर तनकीद करने से बेहतर है कि आप थिएटरों में आएँ, फैमिली ड्रामा देखें और उसको एंजॉय करें और उसके बाद फैसला करें कि ड्रामा अच्छा हो रहा है या बुरा। मुझे मोहम्मद कुर्बान को इसी के साथ दीजिए इजाज़त। अल्लाह ने के बाद।